ਹਿੰਦੂਤਵਾ ਫੋਰਸਿਸ ਨੂੰ ਇਤਨਾ ਜ਼ਿਆਦਾ ਉਹਨਾਂ ਨੇ ਆਰਗੇਨਾਈਜ਼ ਕਰ ਲਿਆ ਕਿ ਘੱਟ ਗਿਣਤੀਆਂ ਕਿਸੇ ਵੀ ਐਂਗਲ ਤੋਂ ਸੇਫ ਤੇ ਸਿਕਿਉਰ ਨਹੀਂ ਮਹਿਸੂਸ ਕਰਦੀਆਂ। ਕਰਨਾਟਕਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਉਹਨਾਂ ਨੇ ਸਾਰੀ ਚੀਜ਼ ਜਾਣ-ਬੁੱਝ ਕੇ ਕਰਾਈ ਆ। ਤਾਂ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਕੀ ਕਹਿੰਦਾ ਇਹਨਾਂ ਹਿਜਾਬ ਪਹਿਨਣ ਦੇ ਉੱਪਰ? ਜਿਹੜਾ ਹਿੰਦੂ ਰਾਸ਼ਟਰ ਆ ਉਹ ਤਾਂ 1947 ਚ ਬਣ ਗਿਆ ਸੀ। ਮਹਾਤਮਾ ਗਾਂਧੀ ਸਨਾਤਨ ਹਿੰਦੂ ਧਰਮ ਦਾ ਬਹੁਤ ਵੱਡਾ ਪ੍ਰੋਟੈਗੋਨਿਸਟ ਸੀਗਾ, ਪਰ ਅਸੀਂ ਤਾਂ ਆਪਣੀ ਸਵਰੇਨਿਟੀ ਗਵਾਈ ਲਈ ਅਸੀਂ ਕਦੇ ਇਸ ਗੱਲ ਤੇ ਅਸਰਟ ਨਹੀਂ ਕੀਤਾ। ਰਾਈਟ ਫਰਮ 1947 ਇੰਨੀ ਆਬਾਦੀ ਆ ਮੁਸਲਮਾਨਾਂ ਦੀ, 20-22 ਕਰੋੜ ਆਬਾਦੀ ਆ, ਐਗਜ਼ੈਕਟ ਆਬਾਦੀ ਦਾ ਪਤਾ ਵੀ ਨਹੀਂ ਹੈ। ਤੋ ਐਡੀ ਬੜੀ ਆਬਾਦੀ ਨੂੰ ਤੁਸੀਂ ਕਿਸ ਤਰੀਕੇ ਨਾਲ ਡੀਮੋਰਲਾਈਜ਼ ਕਰ ਰਹੇ ਹੋ? ਦੇਖੋ, ਗੱਲ ਤੁਸੀਂ ਧਰਮ ਨਿਰਪੱਖ, ਕਿੱਥੇ ਧਰਮ ਨਿਰਪੱਖ ਰਹਿ ਗਿਆ? ਹਿੰਦੂ ਰਾਸ਼ਟਰ ਆਲਰੇਡੀ ਐਗਜ਼ਿਸਟ ਕਰਦਾ, ਹਿੰਦੂ ਰਾਸ਼ਟਰ ਆਲਰੇਡੀ ਐਗਜ਼ਿਸਟ ਕਰਦਾ ਸਿੰਸ 1947। ਹੁਣ ਉਹ ਹਿੰਦੂ ਰਾਸ਼ਟਰ ਜਿਹੜਾ ਹੈ ਉਹ ਧਾਵਾ ਬੋਲ ਰਿਹਾ ਘੱਟ ਗਿਣਤੀਆਂ ਤੇ ਉਹਨਾਂ ਨੂੰ ਅਸੀਮੀਲੇਟ ਕਰਨਾ। ਤੋ ਮਤਲਬ ਗੱਲ ਹਿਜਾਬ ਦੀ ਨਹੀਂ, ਗੱਲ ਤਾਂ ਬਹੁਤ ਅੱਗੇ ਵਧੀ ਵੀ। ਤਾਂ ਭਵਿੱਖ ਦੇ ਵਿੱਚ ਜਿਹੜਾ ਸਿੱਖ ਧਰਮ ਹੈ ਉਹਨਾਂ ਦੇ ਜਿਹੜੇ ਚਿੰਨ੍ਹ ਨੇ, ਉਹਨਾਂ ਦੇ ਨਿਸ਼ਾਨ ਨੇ, ਫਿਰ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਏਗਾ? ਬਾਬਾ, ਭਵਿੱਖ ਦੀ ਗੱਲ ਕਰਦੇ ਹੋ, ਆਲਰੇਡੀ ਇਹ ਚੀਜ਼ ਹੋ ਰਹੀ ਹੈ। ਔਰ ਕੇਜਰੀਵਾਲ ਦਾ ਜਿਹੜਾ ਏਜੰਡਾ ਹੈ ਉਹ ਮਚ ਮੋਰ ਡੇਂਜਰਸ ਦੈਨ RSS। ਸਿੱਖ ਪਿੱਟਣਗੇ ਜਦੋਂ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਸੱਤਾ ਨੂੰ ਸੰਭਾਲ ਲਿਆ। ਮੈਂ ਤੁਹਾਨੂੰ ਇਹ ਗੱਲ ਉਸੇ ਕੰਟੈਕਸਟ ਦੇ ਵਿੱਚ, ਹਿਜਾਬ ਦੇ ਕੰਟੈਕਸਟ ਦੇ ਵਿੱਚ ਹੀ ਕਹਿ ਰਿਹਾ। ਮਤਲਬ ਮੋਹਨ ਭਗਵਤ ਦਾ ਇਹਦੇ ਸਾਹਮਣੇ ਕੁਛ ਨਹੀਂ, ਇਹ ਤਾਂ ਮਿੱਠੀ ਗੋਲੀ ਦੇ ਨਾਲ ਤੁਹਾਨੂੰ ਖਾ ਜਾਏਗਾ, ਸਿੱਖੀ ਨੂੰ ਖਾ ਜਾਏਗਾ, ਸਿੱਖਾਂ ਨੂੰ ਖਾ ਜਾਏਗਾ, ਪੰਜਾਬ ਨੂੰ ਖਾ ਜਾਏਗਾ। ਜਿਹੜੇ ਰਹਿੰਦਾ ਖੁੰਦਾ ਪੰਜਾਬ ਆ ਉਸ ਨੂੰ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਵਰਾ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨਾਟਕਾ ਦੇ ਸਕੂਲ ਕਾਲਜਾਂ ਦੇ ਵਿੱਚ ਜਿਹੜਾ ਹੈ ਇੱਕ ਮਾਮਲਾ ਮੌਜੂਦਾ ਸਮੇਂ ਦੇ ਵਿੱਚ ਬਹੁਤ ਭਖਿਆ ਹੋਇਆ ਹੈ ਕਿ ਇਸਲਾਮ ਧਰਮ ਦੇ ਨਾਲ ਸੰਬੰਧਿਤ ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਦੇ ਉੱਪਰ, ਵਿਦਿਆਰਥਣਾਂ ਦੇ ਉੱਪਰ ਜਿਹੜਾ ਹੈ ਇੱਕ ਹਮਲਾ ਕੀਤਾ ਜਾਂਦਾ ਹੈ। ਉਹਨਾਂ ਦੇ ਪਹਿਰਾਵੇ ਨੂੰ ਲੈ ਕੇ, ਹਿਜਾਬ ਨੂੰ ਲੈ ਕੇ ਜਿਹੜਾ ਹੈ ਹਮਲਾ ਕੀਤਾ ਜਾਂਦਾ, ਮਨਾਹੀ ਕੀਤੀ ਜਾਂਦੀ ਹੈ ਪਾਉਣ ਦੇ ਉੱਪਰ। ਤਾਂ ਉਸ ਤੋਂ ਬਾਅਦ ਜਿਹੜਾ ਸੀ ਕੁਝ ਭਗਵੇਂ ਵਿਦਿਆਰਥੀ ਨੇ ਜਿਹੜੇ ਉਹਨਾਂ ਦੇ ਵੱਲੋਂ ਸ਼ਾਲ ਲੈ ਕੇ ਕਲਾਸ ਦੇ ਵਿੱਚ ਆਇਆ ਜਾਂਦਾ ਹੈ, ਜਿਸ ਦੀ ਸਕੂਲ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਆਲੋਚਨਾ ਕੀਤੀ ਜਾਂਦੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅੰਦਰ ਦਾਖਲ ਹੋਣ ਤੋਂ ਮਨਾਹੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਸ ਬੱਚੀ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਬੱਚੀ ਕਿਸ ਤਰੀਕੇ ਦੇ ਨਾਲ ਉਹਨਾਂ ਸ਼ਰਾਰਤੀ ਅਨਸਰਾਂ ਦਾ ਵਿਰੋਧ ਕਰਦੀ ਹੈ। ਸਾਡੇ ਨਾਲ ਸਿੱਖ ਪੰਥ ਦੀ ਵਿਦਵਾਨ ਸ਼ਖਸੀਅਤ ਸਰਦਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪੂਰਾ ਮਾਮਲਾ ਕੀ ਹੈ, ਕਿਸ ਤਰੀਕੇ ਦੇ ਨਾਲ ਜਿਹੜਾ ਹੈ ਭਾਰਤ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਹਾਨੂੰ ਵੀ, ਤੁਹਾਡੇ ਸਤਿਕਾਰਯੋਗ ਸਰੋਤਿਆਂ ਨੂੰ ਵੀ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਇਹ ਹੈ, ਕਰਨਾਟਕਾ ਦੇ ਮੈਂ ਮੌਜੂਦਾ ਹਾਲਾਤ, ਰਾਜਸੀ ਹਾਲਾਤ, ਧਾਰਮਿਕ ਅਤੇ ਸਮਾਜਿਕ ਹਾਲਾਤਾਂ ਦੇ ਉੱਪਰ ਤੁਹਾਡੇ ਦੁਆਰਾ ਚਾਨਣਾ ਪਾਉਣਾ ਚਾਹੁੰਦੇ ਆ ਕਿ ਉੱਥੋਂ ਦੇ ਹਾਲਾਤ ਕਿਵੇਂ ਦੇ ਨੇ? ਦੇਖੋ, ਸਾਰੇ ਮੁਲਕ ਦੇ ਜਿਹੜੇ ਹਾਲਾਤ ਆ ਨਾ, ਉਹ ਬਹੁਤ ਜ਼ਿਆਦਾ ਮਤਲਬ ਹਿੰਦੂਤਵਾ ਫੋਰਸਿਸ ਨੂੰ ਇਤਨਾ ਜ਼ਿਆਦਾ ਉਹਨਾਂ ਨੇ ਆਰਗੇਨਾਈਜ਼ ਕਰ ਲਿਆ ਕਿ ਘੱਟ ਗਿਣਤੀਆਂ ਕਿਸੇ ਵੀ ਐਂਗਲ ਤੋਂ ਸੇਫ ਤੇ ਸਿਕਿਉਰ ਨਹੀਂ ਮਹਿਸੂਸ ਕਰਦੀਆਂ, ਚਾਹੇ ਕਿਸੇ ਖਿੱਤੇ ਵਿੱਚ ਹੋਵੇ, ਕਿਸੇ ਕੋਨੇ 'ਚ ਹੋਵੇ, ਕਿਸੇ ਸੂਬੇ ਦੇ ਵਿੱਚ ਹੋਵੇ। ਕਰਨਾਟਕਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਉਹਨਾਂ ਨੇ ਸਾਰੀ ਚੀਜ਼ ਜਾਣ-ਬੁੱਝ ਕੇ ਕਰਾਈ ਆ। ਉੱਥੇ ਕਾਫੀ ਆਬਾਦੀ ਆ ਮੁਸਲਮਾਨਾਂ ਦੀ, ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ, ਮੈਂ ਕਈ ਵਾਰੀ ਗਿਆ, ਬੈਂਗਲੌਰ ਵੀ ਗਿਆ, ਪਰ ਉੱਥੇ ਕਾਫੀ ਜ਼ਿਆਦਾ ਆਬਾਦੀ ਆ ਮੁਸਲਮਾਨਾਂ ਦੀ। ਤਾਂ ਉਹ ਆਬਾਦੀ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਡੀਮੋਰਲਾਈਜ਼ ਕਰਨਾ, ਖਾਸ ਤੌਰ 'ਤੇ ਜਿਹੜਾ ਉਹਦਾ ਯੰਗ ਤਬਕਾ, ਨੌਜਵਾਨ ਤਬਕਾ ਜਿਹੜਾ ਹੈਗਾ। ਤੋ ਇਹ ਸਾਰੀ ਚੀਜ਼ ਜਿਹੜੀ ਹਿਜਾਬ ਦੀ ਚੱਲਦੀ ਆ ਰਹੀ ਹੈ, ਕਿਸੇ ਨੂੰ ਕੀ ਇਤਰਾਜ਼ ਆ, ਕਿਸੇ ਨੂੰ ਕੀ ਓਬਜੈਕਸ਼ਨ ਆ, ਕਿਸੇ ਨੂੰ ਕੀ ਤਕਲੀਫ ਆ, ਪਰ ਉਹਨਾਂ ਨੇ ਜਾਣ ਬੁੱਝ ਕੇ ਇਹ ਚੀਜ਼ ਕ੍ਰੀਏਟ ਕੀਤੀ ਆ। ਔਰ ਕ੍ਰੀਏਟ ਕਰਨ ਤੋਂ ਬਾਅਦ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸਕੂਲ ਦੀ ਜਾਂ ਕਾਲਜ ਦੀ ਜਿਹੜੀ ਯੂਨੀਫਾਰਮ ਹੈਗੀ ਆ,
ਇਹ ਉਸ ਚੀਜ਼ ਦੀ ਉਹਨਾਂ ਦੇ ਪ੍ਰਿੰਸੀਪਲਸ ਦੀ ਵਾਇਓਲੇਸ਼ਨ ਹੈਗੀ ਹੈ। ਜਦ ਕਿ ਬਿਲਕੁਲ ਜਦੋਂ ਤੋਂ ਅੱਜ ਦੀ ਨਹੀਂ, ਮਤਲਬ ਸਦੀਆਂ ਤੋਂ ਚੱਲੀ ਆ ਰਹੀ ਹੈ ਇਹ ਚੀਜ਼। ਤੋ ਇਸ ਚੀਜ਼ ਨੂੰ ਉਹਨਾਂ ਦਾ ਜਿਹੜੀ ਆਇਡੈਂਟੀਟੀ ਹੈ ਉਸ ਨੂੰ ਤੁਸੀਂ ਡਿਮੋਲਿਸ਼ ਕਰਨਾ ਚਾਹੁੰਦੇ ਹੋ। ਉਹ ਆਪਣੀ ਜਦੋਂ ਕੋਈ ਵੀ ਜਿਹੜਾ ਧਰਮ ਹੁੰਦਾ ਹੈ ਉਹਨਾਂ ਦੀ ਆਪਣੀ ਆਇਡੈਂਟੀਟੀ ਹੁੰਦੀ ਹੈ। ਸਿੱਖਾਂ ਦੀ ਆਪਣੀ ਆਇਡੈਂਟੀਟੀ ਹੈ ਜੀ, ਉਹ ਪੱਗ ਬੰਨ੍ਹਦੇ ਆ, 5 ਕਕਾਰ ਉਹਨਾਂ ਦੇ ਹੈਗੇ ਆ, ਇਸੇ ਤਰੀਕੇ ਨਾਲ ਕਿਰਪਾਨ ਉਹ ਰੱਖਦੇ ਆ। ਕਿਰਪਾਨ ਨੂੰ ਆਰਟੀਕਲ 25 ਦੇ ਵਿੱਚ ਸੈਂਕਸ਼ਨ ਦਿੱਤੀ ਹੋਈ ਹੈ, ਸਮਝੇ ਕਿ ਨਹੀਂ? ਔਰ ਇਹਨਾਂ ਨੇ ਨਹੀਂ ਦਿੱਤੀ, ਇਹਨਾਂ ਤੋਂ ਪਹਿਲਾਂ ਅੰਗਰੇਜ਼ਾਂ ਤੋਂ ਲਈ ਹੋਈ ਹੈ। ਐਜੀਟੇਸ਼ਨ ਕਰਕੇ, ਸਟਰਗਲ ਕਰਕੇ ਸਿੱਖਾਂ ਨੇ ਆਪਣਾ ਜਿਹੜੀ ਸਿੱਖਾਂ ਦੀ ਆਇਡੈਂਟੀਟੀ ਆ ਉਸ ਦੇ ਪਿੱਛੇ ਉਹਨਾਂ ਨੇ ਬਹੁਤ ਵੱਡੀ ਸਟਰਗਲ ਕੀਤੀ ਹੈ। ਜਿਹੜੀ ਸਟਰਗਲ ਦੇ ਪਿੱਛੇ ਬਹੁਤ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਬਹੁਤ ਸਾਰੀਆਂ ਸੈਕਰੀਫਾਈਸਿਸ ਕੀਤੀਆਂ, ਜੇਲ੍ਹਾਂ ਦੇ ਵਿੱਚ ਗਏ, ਐਜੀਟੇਸ਼ਨ ਕੀਤੇ, ਕੀ ਨਹੀਂ ਕੀਤਾ। ਡਾਕਟਰ ਸਾਹਿਬ, ਮੈਂ ਜੇ ਗੱਲ ਕਰਾਂ ਇਸੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈਗਾ ਉਹਨੂੰ ਬੜਾ ਨੇੜੇ ਤੋਂ ਹੋ ਕੇ ਡਿੱਠਾ ਪੜ੍ਹਿਆ ਹੈ। ਤਾਂ ਜਿਹੜੀ ਹਿਜਾਬ ਦੀ ਗੱਲ ਕੀਤੀ ਜਾਂਦੀ ਹੈ ਇਸਲਾਮਿਕ ਔਰਤਾਂ ਵਾਸਤੇ, ਤਾਂ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਕੀ ਕਹਿੰਦਾ ਇਹਨਾਂ ਹਿਜਾਬ ਪਹਿਨਣ ਦੇ ਉੱਪਰ? ਉਹ ਤਾਂ ਸਾਰੇ ਓਵਰਆਲ ਦੇਖੋ, ਸਿੱਖਾਂ ਬਾਰੇ ਸਿਰਫ ਸਪੈਸੀਫਿਕ ਗੱਲ ਆ ਆਰਟੀਕਲ 25 ਦੇ ਵਿੱਚ। ਬਾਕੀ ਤਾਂ ਸਾਰਿਆਂ ਦੇ ਉੱਤੇ ਇਹੀ ਆ, ਉਹਨਾਂ ਨੂੰ ਧਾਰਮਿਕ ਆਜ਼ਾਦੀ ਹੋਏਗੀ। ਜਿਸ ਤਰੀਕੇ ਦੀ ਉਹਨਾਂ ਦੀ ਮਤਲਬ ਟ੍ਰੈਡੀਸ਼ਨ ਆ, ਜਿਸ ਤਰ੍ਹਾਂ ਉਹਨਾਂ ਦੀਆਂ ਪ੍ਰੈਕਟਿਸਿਸ ਆ, ਪਰ ਹੁਣ ਵਨ ਆਫਟਰ ਦੀ ਅਦਰ ਇਹ ਸਾਰੀਆਂ ਚੀਜ਼ਾਂ ਉਗੇੜੀਆਂ ਜਾ ਰਹੀਆਂ ਕਿਉਂਕਿ ਇੱਕ ਹਿੰਦੂਤਵਾ ਫੋਰਸਿਸ ਜਿਹੜੀਆਂ ਸੀਗੀਆਂ ਉਹ ਛੁਪੀਆਂ ਵੀ ਸੀਗੀਆਂ। ਮੈਂ ਤਾਂ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਕਈਆਂ ਨੂੰ ਸਮਝੇ ਨਹੀਂ। ਜਿਹੜਾ ਹਿੰਦੂ ਰਾਸ਼ਟਰ ਆ ਉਹ ਤਾਂ 1947 'ਚ ਬਣ ਗਿਆ ਸੀ। ਕਿਵੇਂ ਬਣ ਗਿਆ ਸੀ? ਜਿਸ ਵਕਤ ਉਹਨਾਂ ਨੇ ਆਪਣੀ ਕਰੰਸੀ ਇੰਟਰੋਡਿਊਸ ਕਰਕੇ ਉੱਥੇ ਮਹਾਤਮਾ ਗਾਂਧੀ ਦੀ ਤਸਵੀਰ ਲਗਾ ਦਿੱਤੀ, ਸਮਝੇ ਕਿ ਨਹੀਂ? ਮਹਾਤਮਾ ਗਾਂਧੀ ਸਨਾਤਨ ਹਿੰਦੂ ਧਰਮ ਦਾ ਬਹੁਤ ਵੱਡਾ ਪ੍ਰੋਟੈਗੋਨਿਸਟ ਸੀਗਾ। ਤੋ ਉਸ ਤੋਂ ਪਹਿਲਾਂ ਕੀ ਸੀ? ਉਸ ਤੋਂ ਪਹਿਲਾਂ ਜਿਹੜਾ ਪਾਊਂਡ ਸੀ ਉਸ ਦੇ ਉੱਤੇ ਕੁਈਨ ਜਾਂ ਕਿੰਗ ਉੱਤੇ ਦਾ ਸੋਵਰਨ, ਜਿਸ ਨੂੰ ਸੋਵਰਨ ਕਿਹਾ ਜਾਂਦਾ ਸੀ। ਤਾਂ ਜਦੋਂ ਉਹ ਕਰੰਸੀ ਉਹਨਾਂ ਨੇ ਆਪਣੇ ਨਾਂ 'ਤੇ ਇੰਟਰੋਡਿਊਸ ਕਰ ਦਿੱਤੀ ਤਾਂ ਮੈਂ ਬਹੁਤ ਹੈਰਾਨ ਹੈ ਕਿ ਮਤਲਬ ਬਹੁਤ ਬੜੇ ਵਿਦਵਾਨ ਉਸ ਵੇਲੇ ਜਿਹੜੇ ਕਿ ਦੂਜੀਆਂ ਕਮਿਊਨਿਟੀਜ਼ ਦੇ ਵਿੱਚ, ਸਿੱਖਾਂ ਦੇ ਵਿੱਚ ਤਾਂ ਕੋਈ ਇਸ ਕਿਸਮ ਦਾ ਵਿਦਵਾਨ ਹੀ ਨਹੀਂ ਸੀ ਜਿਹੜਾ ਇਸ ਬਰੀਕੀ ਨੂੰ ਸਮਝ ਸਕਦਾ। ਉਸ ਵੇਲੇ ਆਬਜੈਕਸ਼ਨ ਕਰਨਾ ਚਾਹੀਦਾ ਸੀ ਵੀ ਇਹ ਕਿਸ ਤਰ੍ਹਾਂ ਬਾਪੂ ਬਣ ਗਿਆ ਸਾਰੇ ਮੁਲਕ ਦਾ। ਉਸ ਦੇ ਵਿੱਚ ਦੂਸਰੀਆਂ ਵੀ ਆਇਡੈਂਟੀਟੀਜ਼ ਇਸ ਮੁਲਕ ਦੇ ਵਿੱਚ ਐਗਜ਼ਿਸਟ ਕਰਦੀਆਂ। ਕ੍ਰਿਸਚਨਸ ਵੀ ਇਸ ਮੁਲਕ ਦੇ ਵਿੱਚ ਆ, ਮੁਸਲਮਾਨਾਂ ਦੀ ਕਿੰਨੀ ਆਬਾਦੀ ਆ ਉਹ ਵੀ ਹੈਗੇ ਆ, ਸਿੱਖ ਵੀ ਹੈਗੇ ਆ। ਅਤੇ ਸਿੱਖਾਂ ਨੂੰ ਔਰ ਇਸੇ ਤਰੀਕੇ ਡਾਕਟਰ ਅੰਬੇਦਕਰ ਨੂੰ ਦੇਖੋ, ਉਹ ਮੈਂ ਸਮਝਦਾ ਉਹ ਬਹੁਤ ਬੜਾ ਵਿਦਵਾਨ ਸੀ, ਬਹੁਤ ਬੜਾ ਪੜ੍ਹਿਆ ਲਿਖਿਆ ਸੂਝਵਾਨ ਸੀ, ਪਰ ਉਸ ਨੇ ਵੀ ਨਹੀਂ ਇਸ ਗੱਲ ਦੇ ਉੱਤੇ ਆਬਜੈਕਸ਼ਨ ਕੀਤਾ ਕਿ ਜਿਹੜੀ ਕਰੰਸੀ ਹੈ ਉਹ ਸਿੰਬਲ ਹੁੰਦਾ ਕਿਸੇ ਸਵਰੇਨਿਟੀ ਦਾ। ਤੋ ਜਿਵੇਂ ਸਿੱਖਾਂ ਨੇ ਕਰੰਸੀ ਜਿਹੜੀ, ਜਦੋਂ ਵੀ ਸਿੱਖਾਂ ਦਾ ਰਾਜ ਹੋਇਆ ਤਾਂ ਉਹਨਾਂ ਨੇ ਆਪਣੇ ਸਿੱਕੇ ਕਿਸ ਦੇ ਨਾਂ ਦੇ ਉੱਤੇ? ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਦੇ ਉੱਤੇ ਜਾਰੀ ਕੀਤੇ ਨੇ ਸਿੱਕੇ। ਤੋ ਇਸੇ ਤਰੀਕੇ ਨਾਲ ਚੁੱਪ ਚਪੀਤੇ ਬਗੈਰ ਕਿਸੇ ਦਾ ਨੋਟਿਸ ਲਿਆ, ਮਤਲਬ ਸਿੱਖਾਂ ਨੂੰ ਉਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਰੁਕਾਵਟ ਬਣਨਾ ਚਾਹੀਦਾ ਸੀ ਵੀ ਸਾਨੇ ਕਿੱਡੀ ਵੱਡੀ ਸਟਰਗਲ ਕੀਤੀ ਆ ਇਸ ਕੰਟਰੀ ਨੂੰ ਲਿਬਰੇਟ ਕਰਨ ਲਈ, ਕਿੰਨੀਆਂ ਬੜੀਆਂ ਅਸੀਂ ਸ਼ਹਾਦਤਾਂ ਦਿੱਤੀਆਂ, ਕਿੰਨੀਆਂ ਸੈਕਰੀਫਾਈਸਿਸ ਕੀਤੀਆਂ, ਕਿੰਨਾ ਮਤਲਬ ਅਸੀਂ ਨੁਕਸਾਨ ਕੀਤਾ ਆਪਣਾ। ਅਸੀਂ ਵੋਲੰਟਰੀਲੀ ਤੁਹਾਡੇ ਨਾਲ ਐਗਰੀ ਕਰਦੇ ਹਾਂ। ਇਹ ਜਿਹੜਾ ਸਿੱਕਾ ਹੈ ਜਿਹੜਾ ਤੁਹਾਡੀ ਸਵਰਨਟੀ ਨੂੰ ਐਸਟੈਬਲਿਸ਼ ਕਰ ਰਿਹਾ, ਉਸ ਦੇ ਵਿੱਚ ਸਾਡੀ ਪਾਰਟੀਸਪੇਸ਼ਨ, ਸਾਡਾ ਇਮੇਜ ਹੋਣਾ ਚਾਹੀਦਾ। ਤਾਂ ਉਸ ਵੇਲੇ ਨਹੀਂ ਸਿੱਖਾਂ ਨੇ ਆਬਜੈਕਟ ਕੀਤਾ ਕਿਉਂਕਿ ਸਿੱਖਾਂ ਦੇ ਵਿੱਚ ਲੀਡਰਸ਼ਿਪ ਹੈ ਨਹੀਂ। ਜੇ ਹੈ ਤਾਂ ਉਹਨਾਂ ਦਾ ਕੋਈ ਇੰਟੈਲੈਕਚੁਅਲ ਲੈਵਲ ਹੀ ਨਹੀਂ ਹੈ ਉਹਨਾਂ ਲੀਡਰਾਂ ਦਾ, ਉਹਨਾਂ ਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ। ਤਾਂ ਮੈਂ ਤਾਂ ਮਤਲਬ ਬਹੁਤ ਇਸ ਗੱਲ ਦੇ ਉੱਤੇ ਚਿੰਤਨ ਕਰਦਾ ਰਹਿੰਦਾ ਕਿ ਕਿਸ ਕਿਸਮ ਦੀ ਲੀਡਰਸ਼ਿਪ ਸੀ ਸਿੱਖਾਂ ਦੀ। ਤਾਂ ਜਦੋਂ ਤੁਸੀਂ ਇਹ ਚੀਜ਼ ਐਕਸੈਪਟ ਕਰ ਲਈ, ਉਹ ਸਿੱਕਾ ਐਕਸੈਪਟ ਕਰ ਲਿਆ, ਸਿੱਕਾ ਇੱਕ ਸਿੰਬਲ ਹੈ, ਇੱਕ ਇਨਸਿਗਨੀਆ ਹੈ। ਕਿਸ ਚੀਜ਼ ਦਾ ਸਿੰਬਲ ਤੇ ਇਨਸਿਗਨੀਆ? ਉੱਥੇ ਦੀ ਸੋਵਰੇਨਿਟੀ ਦਾ। ਤਾਂ ਜਦੋਂ ਹੁਣ ਕੋਈ ਸਿੱਕਾ ਗਿਰਦਾ ਤਾਂ ਤੁਸੀਂ ਚੱਕ ਕੇ ਉਹਨੂੰ ਆਪਣੀ ਸਾਫ਼ ਕਰਕੇ ਜੇਬ 'ਚ ਪਾਉਂਦੇ ਹੋ ਜਾਂ ਕਈ ਵਾਰੀ ਮੱਥਾ ਵੀ ਟੇਕਦੇ ਹੋ। ਤਾਂ ਇਸ ਕਰਕੇ ਅੱਜ ਵੀ ਜਿਹੜੇ ਸਿੱਖ ਹੈਗੇ ਆ, ਸ਼ਰਧਾਵਾਨ ਸਿੱਖ ਆ, ਉਹ ਜਦੋਂ ਵੀ ਨਾਨਕ ਸ਼ਾਹੀ ਸਿੱਕਾ ਉਹਨਾਂ ਨੂੰ ਨਜ਼ਰ ਆਉਂਦਾ ਜਾਂ ਉਹਦਾ ਕੋਈ ਰੈਪਲੀਕਾ ਹੁੰਦਾ, ਉਹਦੇ ਡੁਪਲੀਕੇਟ ਹੁੰਦਾ, ਉਸ ਨੂੰ ਵੀ ਮੱਥਾ ਅਸੀਂ ਟੇਕਦੇ ਹਾਂ। ਪਰ ਅਸੀਂ ਤਾਂ ਆਪਣੀ ਸਵਰੇਨਿਟੀ ਗਵਾਈ ਲਈ ਅਸੀਂ ਕਦੇ ਇਸ ਗੱਲ 'ਤੇ ਅਸਰਟ ਨਹੀਂ ਕੀਤਾ ਰਾਈਟ ਫਰਮ 1947। ਹੁਣ ਜਦੋਂ ਉਹਨਾਂ ਨੇ ਤੁਹਾਡੇ ਕੱਪੜੇ ਲਾ ਲਏ
ਤੁਹਾਨੂੰ ਬਿਲਕੁਲ ਨੰਗਾ ਕਰਤਾ। ਘੱਟ ਗਿਣਤੀਆਂ ਨੂੰ ਖਾਸ ਤੌਰ 'ਤੇ ਮੈਂ ਐਡਰੈਸ ਕਰ ਰਿਹਾ, ਖਾਸ ਤੌਰ 'ਤੇ ਮੁਸਲਮਾਨਾਂ ਨੂੰ। ਕਿੰਨੀ ਆਬਾਦੀ ਹੈ ਮੁਸਲਮਾਨਾਂ ਦੀ? 20-22 ਕਰੋੜ ਆਬਾਦੀ ਆ। ਐਗਜ਼ੈਕਟ ਆਬਾਦੀ ਦਾ ਪਤਾ ਵੀ ਨਹੀਂ ਹੈ। ਤੋ ਐਡੀ ਬੜੀ ਆਬਾਦੀ ਨੂੰ ਤੁਸੀਂ ਕਿਸ ਤਰੀਕੇ ਨਾਲ ਡੀਮੋਰਲਾਈਜ਼ ਕਰ ਰਹੇ ਹੋ, ਕਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਆਇਡੈਂਟੀਟੀ ਆ ਉਸ ਦੇ ਉੱਤੇ ਤੁਸੀਂ ਛਾਪਾ ਮਾਰ ਰਹੇ ਹੋ। ਬਿਲਕੁਲ ਡਾਕਟਰ ਸਾਹਿਬ, ਇੱਕ ਪਾਸੇ ਤੇ ਕਿਹਾ ਜਾਂਦਾ ਕਿ ਜਿਹੜਾ ਭਾਰਤ ਹੈ ਉਹ ਧਰਮ ਨਿਰਪੱਖ ਦੇਸ਼ ਹੈ, ਪਰ ਦੂਜੇ ਪਾਸੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ, ਜੇ ਇਸ ਘਟਨਾ ਨੂੰ ਲੈ ਕੇ ਗੱਲ ਕਰੀਏ, ਸਕੂਲ ਕਾਲਜ ਦੇ ਵਿੱਚ ਹਰ ਧਰਮ ਦੇ ਹਰ ਵਰਗ ਦੇ ਜਿਹੜਾ ਵਿਦਿਆਰਥੀ ਪੜ੍ਹਦੇ ਨੇ, ਵਿਦਿਆ ਹਾਸਲ ਕਰਦੇ ਨੇ, ਤਾਂ ਕਰਨਾਟਕਾ ਦੇ ਵਿੱਚ ਜਦੋਂ ਉਹ ਬੱਚੀ ਹਿਜਾਬ ਪਾ ਕੇ ਆਉਂਦੀ ਹੈ, ਆਪਣਾ ਧਰਮ ਦਾ ਜਿਹੜਾ ਪਹਿਰਾਵਾ ਪਾ ਕੇ ਆਪਣੇ ਸਕੂਲ ਕਾਲਜ ਦੇ ਵਿੱਚ ਆਉਂਦੀ ਹੈ, ਤਾਂ ਦੂਜੇ ਤਰੀਕੇ ਦੇ ਨਾਲ ਉਹਨੂੰ ਟਾਰਗੇਟ ਕਰਨ ਵਾਸਤੇ ਸ਼ਾਲ ਲਿਆਂਦਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਜਿਹੜਾ ਉਸੇ ਵਿਦਿਅਕ ਅਦਾਰੇ ਦੇ ਵਿੱਚ ਭਗਵਾਂ ਝੰਡਾ ਲਹਿਰਾਇਆ ਜਾਂਦਾ ਹੈ। ਉਹ ਮਤਲਬ ਜਾਣ ਬੁੱਝ ਕੇ ਕਰਾਇਆ ਜਾਂਦਾ। ਦੇਖੋ ਗੱਲ, ਤੁਸੀਂ ਧਰਮ ਨਿਰਪੱਖ ਕਿੱਥੇ ਧਰਮ ਨਿਰਪੱਖ ਰਹਿ ਗਿਆ ਜਦੋਂ ਤੁਸੀਂ ਕਰੰਸੀ ਉਹ ਕਰੰਸੀ ਉਡਾ ਕੇ, ਜਿਹੜੀ ਕਿਹਨਾਂ ਦੀ ਉਹ ਕਰੰਸੀ ਸੀ, ਉਸ ਨੂੰ ਸੋਵਰਨ ਕਹਿੰਦੇ ਸੀ, ਪਾਉਂਡ ਨੂੰ ਸੋਵਰਨ ਕਿਹਾ ਜਾਂਦਾ। ਸੋਵਰਨਟਾ ਹੁੰਦਾ ਪ੍ਰਭ ਸੁਭਤਾ, ਮਤਲਬ ਤੁਹਾਡੇ ਕੋਲ ਸਾਰੀ ਤਾਕਤ ਆ, ਤੁਹਾਡੇ ਕੋਲ ਹਰ ਕਿਸਮ ਦੀ ਤਾਕਤ ਆ। ਉਸ ਦੇ 'ਚ ਤੁਸੀਂ ਰੁਪਈਆ ਇੰਟਰੋਡਿਊਸ ਕਰਤਾ, ਔਰ ਰੁਪਈਆ ਜਿਹੜਾ ਇੰਟਰੋਡਿਊਸ ਕੀਤਾ ਉਸ ਦੇ ਉੱਤੇ ਤੁਸੀਂ ਗਾਂਧੀ ਬਿਠਾ ਦਿੱਤਾ। ਤੋ ਉਸ ਵੇਲੇ ਹੀ ਇਸ ਗੱਲ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਆਬਜੈਕਸ਼ਨ ਰੇਜ਼ ਕਰਨਾ ਚਾਹੀਦਾ ਸੀ ਘੱਟ ਗਿਣਤੀਆਂ ਦੇ ਲੀਡਰਾਂ ਨੂੰ। ਮੈਨੂੰ ਸਿੱਖਾਂ ਦੇ ਲੀਡਰਾਂ ਤੋਂ ਤਾਂ ਕੋਈ ਉਮੀਦ ਨਹੀਂ ਸੀ, ਕਿਉਂਕਿ ਸਿੱਖਾਂ ਦੇ ਲੀਡਰਾਂ ਦੇ ਕੋਲ ਤਾਂ ਕੋਈ ਇਸ ਕਿਸਮ ਦਾ ਇੰਟੈਲੈਕਟ ਤੇ ਇੰਨੀ ਸੂਝ-ਬੂਝ, ਇੰਨਾ ਗਿਆਨ, ਇੰਨੀ ਸਮਝ, ਇੰਨੀ ਦੁਨੀਆ ਦੀ ਕਿਸੇ ਗੱਲ ਦੀ ਮਤਲਬ ਸੁਚੇਤ ਨਹੀਂ ਹੈਗੇ। ਪਰ ਡਾਕਟਰ ਅੰਬੇਦਕਰ ਵਰਗੇ ਬੰਦੇ ਵੀ ਇਸ ਗੱਲ ਦੇ ਉੱਤੇ ਕਿਉਂ ਚੁੱਪ ਰਹੇ? ਆਈ ਡੂ ਨਾਟ ਨੋ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਪਰ ਮਤਲਬ ਹੁਣ ਸਲੋਲੀ ਐਂਡ ਗ੍ਰੈਜੂਅਲੀ ਉਹ ਚੀਜ਼ ਜਿਹੜੀ ਆ ਉਹ ਨੰਗੀ ਹੋ ਕੇ, ਓਪਨ ਹੋ ਕੇ ਸਾਹਮਣੇ ਆਉਣੀ ਸੀ। ਤੋ ਅੱਜ ਉਹ ਹਿੰਦੂਤਵ ਸਾਹਮਣੇ, ਹਿੰਦੂ ਰਾਸ਼ਟਰ ਜਿਹੜਾ ਸੀ ਉਹ ਤਾਂ 47 'ਚ ਉਹਨਾਂ ਨੇ ਬਣਾ ਹੀ ਲਿਆ। ਜਦੋਂ ਸਿੱਕਾ ਉਹਨਾਂ ਨੇ ਆਪਣੇ ਨਾਂ ਦੇ ਉੱਤੇ ਇੰਟਰੋਡਿਊਸ ਕਰ ਲਿਆ ਤਾਂ ਸੋਵਰਨਟੀ ਉਹਨਾਂ ਦੀ ਐਸਟੈਬਲਿਸ਼ ਹੀ ਹੋ ਗਈ। ਤੋ ਹੁਣ ਉਹਨਾਂ ਨੇ ਉਸ ਚੀਜ਼ ਨੂੰ ਹੋਰ ਹੁਣ ਜਿਹੜਾ ਜੋ ਵੀ ਹਿੰਦੂਤਵ ਹੈ, ਜੋ ਵੀ ਹਿੰਦੂ ਰਾਸ਼ਟਰ ਹੈ, ਉਹ ਉਸ ਦਾ ਧਾਵਾ ਹੈ। ਹਿੰਦੂ ਰਾਸ਼ਟਰ ਆਲਰੇਡੀ ਐਗਜ਼ਿਸਟ ਕਰਦਾ, ਹਿੰਦੂ ਰਾਸ਼ਟਰ ਆਲਰੇਡੀ ਐਗਜ਼ਿਸਟ ਕਰਦਾ ਸਿੰਸ 1947। ਲੇਕਿਨ ਹੁਣ ਉਹ ਹਿੰਦੂ ਰਾਸ਼ਟਰ ਜਿਹੜਾ ਹੈ ਉਹ ਧਾਵਾ ਬੋਲ ਰਿਹਾ ਘੱਟ ਗਿਣਤੀਆਂ 'ਤੇ ਉਹਨਾਂ ਨੂੰ ਅਸੀਮੀਲੇਟ ਕਰਨ ਲਈ। ਦੋ ਤਰੀਕੇ ਆ, ਇੱਕ ਤਾਂ ਅਸੀਮੀਲੇਸ਼ਨ ਦੇ ਆ ਵੀ ਉਹਨਾਂ ਨੂੰ ਆਪਣੇ ਆਪ ਦੇ ਵਿੱਚੋਂ ਕਹਿੰਦੇ ਨਾ, ਤੁਸੀਂ ਆ ਜਾਓ ਵਾਪਸ, ਘਰ ਵਾਪਸੀ ਦੀ ਗੱਲ ਕਰਦੇ ਆ, ਉਹ ਮਤਲਬ ਐਬਜ਼ੌਰਬ ਕਰਨਾ ਉਹਨਾਂ ਨੂੰ, ਸਾਰਿਆਂ ਨੂੰ, ਸਿੱਖਾਂ ਨੂੰ ਵੀ, ਮੁਸਲਮਾਨਾਂ ਨੂੰ ਵੀ, ਈਸਾਈਆਂ ਨੂੰ ਵੀ। ਕਿਸ ਤਰੀਕੇ ਨਾਲ ਈਸਾਈਆਂ ਦੇ ਮੰਦਰ ਢਾਏ ਜਾ ਰਹੇ, ਕਿਸ ਤਰੀਕੇ ਨਾਲ ਮਤਲਬ ਸਿੱਖਾਂ ਦੀ ਆਇਡੈਂਟੀਟੀ ਦੇ ਉੱਤੇ ਵੀ ਡਾਇਰੈਕਟਲੀ ਇਨਡਾਇਰੈਕਟਲੀ ਅਟੈਕ ਕੀਤੇ ਜਾ ਰਹੇ। ਤੋ ਇੱਕ ਤਾਂ ਅਸੀਮੀਲੇਸ਼ਨ ਆ। ਜੇ ਅਸੀਮੀਲੇਸ਼ਨ ਤੁਸੀਂ ਨਹੀਂ ਐਕਸੈਪਟ ਕਰਦੇ ਵੋਲੰਟੈਰੀਲੀ ਤਾਂ ਐਨੀਹੀਲੇਸ਼ਨ, ਤਾਂ ਤੁਹਾਡੇ 'ਤੇ ਫਿਜ਼ੀਕਲੀ ਅਟੈਕ ਕਰਾਂਗੇ, ਤੁਹਾਨੂੰ ਤਬਾਹ ਕਰਾਂਗੇ। ਤੁਹਾਡੇ 'ਤੇ ਕਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਔਰ ਸਾਰੇ ਸੂਬਿਆਂ ਦੇ ਵਿੱਚ ਨੰਗੇ ਚਿੱਟੇ ਹੋ ਕੇ ਕਿਸ ਤਰੀਕੇ ਦੀਆਂ ਗੱਲਾਂ ਕਹੀਆਂ ਜਾਂਦੀਆਂ। ਹੁਣ ਉਹੀ ਜਿਹੜਾ ਉੱਥੇ ਜੋ ਹੋਇਆ ਉੱਥੇ ਯੂਪੀ ਦੇ ਵਿੱਚ, ਕੀ ਉਹਦਾ ਨਾਮ, ਜਿੱਥੇ ਉਹ ਧਰਮ ਉਹਨਾਂ ਨੇ ਕੀਤਾ, ਇਕੱਠ ਕੀਤਾ ਸਾਧਾਂ ਨੇ, ਹਿੰਦੂ ਸਾਧਾਂ ਨੇ, ਤਾਂ ਉੱਥੇ ਉਹਨਾਂ ਨੇ ਕੀ ਕਿਹਾ? ਇੱਕ ਸਾਧ ਨੇ ਕਿਹਾ ਵੀ ਜੇ ਮੇਰੇ ਹੱਥ ਵਿੱਚ ਗੋਲੀ ਹੁੰਦੀ ਤਾਂ ਮੈਂ ਪਿਛਲੀ ਵੇਰ ਜਦੋਂ ਪਿਛਲੀ ਪਾਰਲੀਮੈਂਟ ਦੇ ਵਿੱਚ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਤਾਂ ਉਹਦੇ ਢਿੱਡ ਦੇ ਵਿੱਚ ਦੀ 6 ਗੋਲੀਆਂ ਕੱਢ ਦਿੰਦਾ। ਉਹ ਡਾਕਟਰ ਮਨਮੋਹਨ ਸਿੰਘ ਨੂੰ ਨਹੀਂ ਐਡਰੈਸ ਕੀਤਾ ਉਹਨਾਂ ਨੇ, ਉਹ ਐਡਰੈਸ ਕੀਤਾ ਡਾਕਟਰ ਮਨਮੋਹਨ ਸਿੰਘ ਦੀ ਆਇਡੈਂਟੀਟੀ ਨੂੰ। ਉਹ ਸਿੱਖ ਹੈ, ਕਿਉਂ ਗੋਲੀਆਂ ਕੱਢ ਦਿੰਦਾ ਭਾਈ ਤੂੰ ਉਹਦੇ? ਉਹ ਡਿਊਲੀ ਇਲੈਕਟਡ ਪ੍ਰਾਈਮ ਮਿਨਿਸਟਰ ਆ ਇਸ ਕੰਟਰੀ ਦਾ, ਸਭ ਤੋਂ ਵੱਡੀ ਪੋਸਟ ਦੇ ਉੱਤੇ ਬੈਠਾ ਸੀ। ਉਹ ਇਸ ਕਰਕੇ ਕਿ ਉਹ ਸਿੱਖ ਆ। ਤੋ ਇਸ ਗੱਲ 'ਤੇ ਸਿੱਖਾਂ ਨੇ ਕੋਈ ਰਿਐਕਸ਼ਨ ਹੀ ਨਹੀਂ ਦਿੱਤਾ। ਦੇਖੋ ਬੜੀ ਹੈਰਾਨੀ ਦੀ ਗੱਲ, ਕੋਈ ਰਿਐਕਸ਼ਨ, ਮੈਂ ਸਾਰੇ ਅਖਬਾਰ ਸਾਰੇ ਪੜ੍ਹਦਾ, ਕਿਸੇ ਜਗ੍ਹਾ ਕੋਈ ਰਿਐਕਸ਼ਨ ਹੀ ਨਹੀਂ ਆਇਆ ਵੀ ਭਾਈ ਤੁਸੀਂ ਕਿਉਂ, ਮਤਲਬ ਸਿੱਖਾਂ ਨੂੰ ਚਾਹੀਦਾ ਸੀ ਇਸ ਗੱਲ ਦੇ ਉੱਤੇ ਕੇਸ ਰਜਿਸਟਰ ਕਰਾਉਂਦੇ। ਤੋ ਮਤਲਬ ਗੱਲ ਹਿਜਾਬ ਦੀ ਨਹੀਂ, ਗੱਲ ਤਾਂ ਬਹੁਤ ਅੱਗੇ ਵਧੀ ਵੀ। ਹਿਜਾਬ ਦੀ ਗੱਲ ਤਾਂ ਇੱਕ ਪਹਿਰਾਵੇ ਦੀ ਗੱਲ ਹੈ ਨਾ। ਉਹ ਗੱਲ ਤਾਂ ਉਹ ਕਹਿ ਰਿਹਾ ਵੀ ਮੈਂ ਗੋਲੀਆਂ ਕੱਢ ਦਿੰਦਾ, ਉਹ ਤਾਂ ਕਹਿ ਦਿੰਦਾ ਵੀ ਮਤਲਬ ਇਸੇ ਤਰੀਕੇ ਦੇ ਨਾਲ ਗਾਂਧੀ ਦੇ ਉੱਤੇ ਉਹ ਅਟੈਕ ਕਰ ਰਹੇ ਆ। ਹਾਲਾਂਕਿ ਗਾਂਧੀ ਨੇ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਦਿੱਤਾ, ਹਿੰਦੂ ਸਿੰਬਲਸ ਦਿੱਤੇ, ਹਿੰਦੂ ਆਇਡੈਂਟੀਟੀ ਇੰਟਰੋਡਿਊਸ ਕੀਤੀ ਬੜੀ ਕਲੈਵਰਲੀ, ਬੜੀ ਇੰਟੈਲੀਜੈਂਟਲੀ। ਲੇਕਿਨ ਉਹ ਕਹਿੰਦੇ ਵੀ ਇਹ ਸੌਫਟ ਹਿੰਦੂਇਜ਼ਮ ਹੈ।
ਹਿੰਦੂਇਜ਼ਮ ਨੂੰ ਜਿਹੜਾ ਸੌਫਟ ਹਿੰਦੂਇਜ਼ਮ ਆ ਉਸ ਨੂੰ ਅਸੀਂ ਐਕਸੈਪਟ ਨਹੀਂ ਕਰਦੇ। ਹਿੰਦੂਇਜ਼ਮ ਜਿਹੜਾ ਉਹ ਹੈਗਾ ਬੜਾ ਅਗਰੈਸਿਵ ਅਤੇ ਵਾਇਲੈਂਟ ਹੈ, ਕਿਉਂਕਿ ਸਾਡੇ ਜਿਹੜੇ ਦੇਵੀ ਦੇਵਤੇ ਆ ਉਹ ਤਾਂ ਗਲਾਂ ਦੇ ਵਿੱਚ ਮਤਲਬ ਹਾਰ ਪਾਉਂਦੇ ਆ ਲਾਸ਼ਾਂ ਦਾ ਅਤੇ ਲੋਕਾਂ ਦੀ ਮਤਲਬ ਸਿਰ ਕੱਟ ਕੇ। ਤੋ ਇਹ ਕਿਸ ਕਿਸਮ ਦਾ ਹਿੰਦੂ ਹੋਇਆ? ਅਸੀਂ ਇਸ ਹਿੰਦੂਇਜ਼ਮ ਨੂੰ ਨਹੀਂ ਐਕਸੈਪਟ ਕਰਦੇ। ਹੁਣ ਹਿੰਦੂਇਜ਼ਮ ਦੀ ਜਿਹੜੀ ਨਵੀਂ ਫੋਰਮ ਆ, ਜਿਹੜੀ ਉਹਨਾਂ ਨੇ ਲੁਕੋ ਕੇ ਰੱਖੀ ਵੀ ਸੀ, ਉਸ ਨੂੰ ਓਪਨਲੀ ਉਹਨਾਂ ਨੇ ਲੈ ਕੇ ਆ ਗਏ ਆ। ਆਉਣਾ ਹੀ ਸੀ ਸੂਨਰ ਔਰ ਲੇਟਰ। ਡਾਕਟਰ ਸਾਹਿਬ, ਪੂਰਾ ਤਗਾਜ਼ਾ ਕੀ ਲਗਾਇਆ ਜਾਵੇ ਜੇ ਇਸ ਤਰੀਕੇ ਦੇ ਨਾਲ ਜਿਹੜੀਆਂ ਘੱਟ ਗਿਣਤੀਆਂ ਨੇ, ਇਸਲਾਮ ਧਰਮ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਚਿੰਨ੍ਹ ਕਰਕੇ, ਤਾਂ ਭਵਿੱਖ ਦੇ ਵਿੱਚ ਜਿਹੜਾ ਸਿੱਖ ਧਰਮ ਹੈ ਉਹਨਾਂ ਦੇ ਜਿਹੜੇ ਚਿੰਨ੍ਹ ਨੇ, ਉਹਨਾਂ ਦੇ ਨਿਸ਼ਾਨ ਨੇ, ਫਿਰ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਏਗਾ? ਬਾਬਾ ਭਵਿੱਖ ਦੀ ਗੱਲ ਕਰਦੇ ਹੋ, ਆਲਰੇਡੀ ਇਹ ਚੀਜ਼ ਹੋ ਰਹੀ ਹੈ। ਤੁਸੀਂ ਆਪਣੇ ਚੈਨਲ ਦੇ ਉੱਤੇ ਆਹ ਜੋ ਹੁਣ ਦੇਖੋ ਕੀ ਹੋ ਰਿਹਾ, ਅਗਲਿਆਂ ਨੇ ਉਹ ਜਿਹੜਾ ਸੌਦਾ ਸਾਧ ਆ ਉਸ ਨੂੰ ਕੱਢ ਕੇ ਲੈ ਆਏ 21 ਦਿਨ ਲਈ। ਤੁਹਾਡੇ ਬੰਦੇ 27 ਸਾਲ ਦੇ ਅੰਦਰ ਜੇਲ੍ਹਾਂ 'ਚ ਬੈਠੇ ਆ, ਆਪਣੀਆਂ ਸਜ਼ਾਵਾਂ ਵਿਚਾਰੇ ਭੁਗਤ ਚੁੱਕੇ ਆ ਕਾਨੂੰਨੀ ਤੌਰ ਦੇ ਉੱਤੇ, ਮਤਲਬ ਕੇਜਰੀਵਾਲ ਉਹਨਾਂ ਨੂੰ ਨਹੀਂ ਦਿੰਦਾ। ਤੁਸੀਂ ਕੋਸ਼ਿਸ਼ ਕੀਤੀ ਹੈ, ਤੁਹਾਡੇ ਚੈਨਲ 'ਤੇ ਮੈਂ ਸੁਣਦਾ ਰਿਹਾ ਹਾਂ। ਤਾਂ ਉਹ ਕਿਉਂ ਹੈ? ਅੱਜ ਲੋਕ ਇੰਨੇ ਭਾਵਕ ਹੋ ਚੁੱਕੇ ਆ ਪੰਜਾਬ ਦੇ, ਕੇਜਰੀਵਾਲ ਨੇ ਉਹਨਾਂ ਨੂੰ ਮਤਲਬ ਕਲਾਵੇ ਵਿੱਚ ਲੈ ਲਿਆ। ਔਰ ਕੇਜਰੀਵਾਲ ਦਾ ਜਿਹੜਾ ਏਜੰਡਾ ਹੈ ਉਹ ਮਚ ਮੋਰ ਡੇਂਜਰਸ ਦੈਨ RSS। ਔਰ ਦੇਖੋ ਉਸਨੇ ਕਿਸ ਤਰੀਕੇ ਨਾਲ, ਮੈਂ ਤਾਂ ਕਈ 1-2 ਚੈਨਲਾਂ 'ਤੇ ਕਿਹਾ ਵੀ ਹੈ, ਕਿਸ ਤਰੀਕੇ ਨਾਲ ਦਿੱਲੀ ਦੇ ਵਿੱਚੋਂ ਸਿੱਖਾਂ ਨੂੰ ਮਨਫੀ ਕੀਤਾ। 8% ਸਿੱਖਾਂ ਦੀ ਆਬਾਦੀ ਆ, ਔਰ 8% ਆਬਾਦੀ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਉਸ ਦੀ ਮਤਲਬ ਜਿਹੜੀ ਗੌਰਮੈਂਟ ਆ ਉਸ ਦੇ ਵਿੱਚ। ਜਦ ਕਿ ਪਹਿਲਾਂ ਕਾਂਗਰਸ ਸਰਕਾਰਾਂ ਜਦੋਂ ਬਣਦੀਆਂ ਰਹੀਆਂ 2 ਜਾਂ 3 ਮਿਨਿਸਟਰ ਵਗੈਰਾ ਉੱਥੇ ਹੁੰਦੇ ਸੀਗੇ। ਤੋ ਉਸ ਬੰਦੇ ਨੇ ਬੜੀ ਚਲਾਕੀ ਚੁਸਤੀ ਦੇ ਨਾਲ, ਬਹੁਤ ਹੁਸ਼ਿਆਰ ਆਦਮੀ ਆ, ਔਰ ਉਹ ਪਾਣੀਆਂ ਦੇ ਉੱਤੇ ਬੋਲਦਾ ਹੀ ਨਹੀਂ। ਪਾਣੀਆਂ ਦੇ ਉੱਤੇ ਸਿੱਖ ਉਸ ਤੋਂ ਕੋਈ ਕੁਐਸਚਨ ਹੀ ਨਹੀਂ ਕਰਦੇ। ਹੁਣ ਉਹ ਕਹਿੰਦਾ ਨਾ ਮੈਂ ਮੁਫਤ ਪਾਣੀ ਦਿੰਦਾ ਅਤੇ ਮੁਫਤ ਬਿਜਲੀ ਦਿੰਦਾ ਉੱਥੇ ਦਿੱਲੀ ਦੇ ਵਿੱਚ। ਉਹ ਕਿਹਦੀ ਬਿਜਲੀ ਹੈ? ਕੌਣ ਉਸ ਬਿਜਲੀ ਦਾ ਮਾਲਕ ਹੈ? ਅਸੀਂ ਉਸ ਬਿਜਲੀ ਦੇ ਪਾਣੀ ਦੇ ਮਾਲਕ ਹਾਂ ਪੰਜਾਬ ਦੇ ਲੋਕ। ਅਸੀਂ ਆਪਣੇ ਨੱਕਾਂ ਰਾਹੀਂ ਉਸ ਦਾ ਪੈਸਾ ਦੇ ਰਹੇ ਹਾਂ ਅਤੇ ਤੂੰ ਸਾਡੀ ਬਿਜਲੀ ਅਤੇ ਪਾਣੀ ਮੁਫਤ ਉੱਥੇ ਡਿਸਟਰੀਬਿਊਟ ਕਰ ਰਿਹਾ। ਤਾਂ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜੇ ਤੁਸੀਂ ਇਸ ਕਿਸਮ ਦੇ ਲੋਕ ਹੋ ਜਿਨ੍ਹਾਂ ਨੂੰ ਕਿਸੇ ਗੱਲ ਦੀ ਮਤਲਬ ਅਵੇਅਰਨੈਸ ਹੀ ਨਹੀਂ, ਤੁਹਾਡੇ 'ਚ ਕੋਈ ਇੰਟੈਲੈਕਟ ਨਹੀਂ, ਜੋ ਮੈਂ ਤੁਹਾਨੂੰ ਦੱਸਿਆ ਕਿਸ ਤਰੀਕੇ ਨਾਲ ਅਗਲਿਆਂ ਨੇ ਸਿੱਕੇ ਇੰਟਰੋਡਿਊਸ ਕਰਕੇ ਸੋਵਰਨਟੀ ਆਪਣੀ ਲੈ ਆਂਦੀ ਹੈਗੀ ਆ। ਤਾਂ ਅੱਜ ਵੀ ਇਹੀ ਚੀਜ਼ ਜਿਹੜਾ ਕੇਜਰੀਵਾਲ ਆ, ਕਿਸ ਤਰੀਕੇ ਦੇ ਨਾਲ ਉਹ ਪੰਜਾਬ ਦੇ ਲੋਕਾਂ ਨੂੰ ਮੈਸਮਰਾਈਜ਼ ਕਰ ਲਿਆ ਉਸ ਬੰਦੇ ਨੇ। ਮੈਂ ਜੋ TV ਚੈਨਲਾਂ 'ਤੇ ਦੇਖਦਾ, ਮੈਂ ਹੁਣੇ ਕਿਸੇ ਨੂੰ ਦੱਸ ਕੇ ਹਟਿਆ, ਸਿੱਖ ਪਿੱਟਣਗੇ ਜਦੋਂ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਸੱਤਾ ਨੂੰ ਸੰਭਾਲ ਲਿਆ। ਔਰ ਉਹ ਉਸ ਕਿਸਮ ਦਾ ਉਹਨਾਂ ਦਾ ਐਕਸਪੀਰੀਅੰਸ ਹੋਏਗਾ ਜਿਹੜਾ ਮਚ ਵਰਸ ਦੈਨ BJP ਅਤੇ RSS ਆ। ਮੈਂ ਤੁਹਾਨੂੰ ਇਹ ਗੱਲ ਉਸੇ ਕੰਟੈਕਸਟ ਦੇ ਵਿੱਚ, ਹਿਜਾਬ ਦੇ ਕੰਟੈਕਸਟ ਦੇ ਵਿੱਚ ਹੀ ਕਹਿ ਰਿਹਾ। ਕਸ਼ਮੀਰ ਦੇ ਉੱਤੇ 370 ਦੇ ਉੱਤੇ ਕਿੱਥੇ ਖੜਾ ਸੀ ਇਹ ਆਪਣਾ ਕੇਜਰੀਵਾਲ? ਉਹ ਮੈਂ ਹੁਣੇ ਕਿਸੇ ਨੂੰ ਦੱਸ ਰਿਹਾ ਸੀ, ਕੇਜਰੀਵਾਲ, ਪ੍ਰਸ਼ਾਂਤ ਭੂਸ਼ਣ, ਹਿੰਦੁਸਤਾਨ ਦਾ ਵਨ ਆਫ ਦੀ ਟੌਪ ਲਾਇਰਸ, 1.5 ਕਰੋੜ ਰੁਪਈਆ ਉਸਨੇ ਜਦੋਂ ਪਹਿਲਾਂ ਬਣਾਈ ਹੈ ਇਸਨੇ ਆਮ ਪਾਰਟੀ, ਉਸਨੇ ਆਪਣੇ ਪੱਲਿਓਂ ਵਿਚਾਰੇ ਨੇ 1.5 ਕਰੋੜ ਦਿੱਤਾ। ਪੜ੍ਹਿਆ ਲਿਖਿਆ, ਬਹੁਤ ਸੂਝਵਾਨ। ਯੋਗਿੰਦਰ ਯਾਦਵ ਕਿੰਨਾ ਲਾਇਕ ਆਦਮੀ, ਇਸੇ ਤਰੀਕੇ ਨਾਲ ਡਾਕਟਰ ਗਾਂਧੀ ਕਿੰਨਾ ਸਿਆਣਾ ਸੂਝਵਾਨ ਆਦਮੀ ਹੈ। ਕੁਮਾਰ ਵਿਸ਼ਵਾਸ ਕਿੰਨਾ ਇੰਟੈਲੀਜੈਂਟ ਆਦਮੀ ਹੈ। ਇਸ ਤਰ੍ਹਾਂ ਕੱਢ ਕੇ ਮਾਰੇ ਜਿਸ ਤਰ੍ਹਾਂ ਮੱਖਣ 'ਚੋਂ ਵਾਲ ਕੱਢੀ ਦਾ ਸੀ ਨਹੀਂ ਕਿਸੇ ਨੂੰ, ਮਤਲਬ ਉੱਠੀ ਕਿਸੇ ਜਗ੍ਹਾ ਤੋਂ। ਉਹ ਤੁਸੀਂ ਕਿਹੜੀ ਬਾਗ ਦੀ ਮੂਲੀ ਹੋ? ਕਿਉਂ ਪਾਗਲ ਹੋਏ ਬੈਠੇ ਹੋ ਇਸ ਬੰਦੇ ਦੇ ਮਗਰ? ਇਸ ਬੰਦੇ ਨੇ ਤੁਹਾਨੂੰ ਐਂ ਖਾ ਜਾਣਾ, ਡਕਾਰ ਵੀ ਨਹੀਂ ਮਾਰਨਾ। ਇਹ BJP ਦੀਆਂ ਨੀਤੀਆਂ ਦੇ ਵਿੱਚੋਂ ਫਿਰ ਇਹ ਨਿਕਲੀ ਹੈ ਪੂਰਾ ਏਜੰਡਾ। BJP ਦਾ ਇਹ ਪਿਓ ਆ, ਮਤਲਬ ਮੋਹਨ ਭਗਵਤ ਦਾ ਇਹਦੇ ਸਾਹਮਣੇ ਕੁਛ ਨਹੀਂ। ਇਹ ਤਾਂ ਮਿੱਠੀ ਗੋਲੀ ਦੇ ਨਾਲ ਤੁਹਾਨੂੰ ਖਾ ਜਾਏਗਾ, ਸਿੱਖੀ ਨੂੰ ਖਾ ਜਾਏਗਾ, ਸਿੱਖਾਂ ਨੂੰ ਖਾ ਜਾਏਗਾ, ਪੰਜਾਬ ਨੂੰ ਖਾ ਜਾਏਗਾ। ਜਿਹੜੀ ਰਹਿੰਦਾ ਖੁੰਦਾ ਪੰਜਾਬ ਆ ਉਸਨੂੰ ਕਿਉਂ ਨਹੀਂ ਹਿਸਾਬ ਦਿੰਦਾ ਬਈ ਤੂੰ? ਜਦੋਂ ਉੱਥੇ ਬਾਹਰ NRI ਬੇਵਕੂਫਾਂ ਨੇ ਇਸ ਨੂੰ ਕਰੋੜਾਂ ਅਰਬਾਂ ਰੁਪਈਏ ਦਿੱਤੇ, ਉਹਦਾ ਹਿਸਾਬ ਕਿੱਥੇ? ਉਹ ਫਸਾਤਾ ਵਿਚਾਰਾ ਉਹ ਖੈਰਾ ਭੋਲਾ ਪੰਛੀ। ਤੇ ਜਿਹੜਾ ਤੇਰਾ ਭਗਵੰਤ ਮਾਨ ਗਿਆ ਉੱਥੇ ਪੈਸੇ ਇਕੱਠੇ ਕਰ, ਉਹ ਪੈਸਾ ਕਿੱਥੇ ਗਿਆ? ਇਸੇ ਤਰੀਕੇ ਦੇ ਨਾਲ ਤੂੰ ਉਹਨੂੰ, ਜਿਹੜਾ ਸਾਡਾ ਵਕੀਲ ਆ, ਕੀ ਉਹਦਾ ਨਾਮ ਆ, ਫੂਲਕਾ, ਉਹਨੂੰ ਵੀ ਭੇਜਿਆ ਆਸਟ੍ਰੇਲੀਆ ਜਾਂ ਕਿਸੇ ਅੱਡ ਜਗ੍ਹਾ 'ਤੇ ਤੂੰ ਬੰਦੇ ਭੇਜੇ। ਹਿਸਾਬ ਤਾਂ ਦੇ ਕਿਸੇ ਦਾ ਕੋਈ। ਅੱਜ ਪੰਜਾਬ ਦੀ ਜਿਹੜੀ ਆਵਾਮ ਹੈ ਉਹ ਇਸ ਤਰੀਕੇ ਨਾਲ ਇਸ ਜਾਦੂਗਰ ਨੇ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ
ਕਿ ਉਹ ਇਹ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਹੁਣ ਪੰਜਾਬੀ ਦੀ ਜਿਹੜੀ ਪੰਜਾਬੀ ਜ਼ਬਾਨ ਆ ਉਹ ਸੈਕੰਡ ਲੈਂਗੁਏਜ ਆ ਦਿੱਲੀ ਦੇ ਵਿੱਚ, ਬਿਲਕੁਲ ਉੱਥੇ ਕਿਉਂ ਨਹੀਂ ਬਈ ਪੰਜਾਬੀ ਪੜ੍ਹਾਉਂਦੇ, ਕਿਉਂ ਨਹੀਂ ਪੰਜਾਬੀ ਟੀਚਰ ਲਾਏ ਤੂੰ? ਉਹ ਕਿਹੜੇ ਸਕੂਲ? ਉਹ ਸਕੂਲ ਆਲਰੇਡੀ ਇੱਥੇ ਪੰਜਾਬ ਦੇ ਵਿੱਚ ਵੀ ਆ ਚੰਡੀਗੜ੍ਹ ਦੇ ਵਿੱਚ ਗਵਰਨਮੈਂਟ ਸਕੂਲ ਬਹੁਤ ਬਿਹਤਰ ਚੱਲਦੇ ਆ, ਬਹੁਤ ਬਿਹਤਰ ਚੱਲਦੇ। ਔਰ ਇੱਥੇ ਵੀ ਪ੍ਰਾਈਵੇਟ ਸਕੂਲਾਂ 'ਚੋਂ ਮੈਂ ਕਈ ਸਕੂਲਾਂ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਆ, ਉੱਥੋਂ ਜਿਹੜੀ ਨਫਰੀ ਆ ਉਹ ਘਟਦੀ ਜਾ ਰਹੀ ਆ, ਗਵਰਨਮੈਂਟ ਸਕੂਲਾਂ 'ਚੋਂ ਗਵਰਨਮੈਂਟ ਸਕੂਲਾਂ ਦੀ ਵੱਧਦੀ ਜਾ ਰਹੀ, ਫੀਸਾਂ ਦਾ ਬਹੁਤ ਅੰਤਰ ਆ, ਬਹੁਤ ਜ਼ਿਆਦਾ ਅੰਤਰ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਤਰੀਕੇ ਦੇ ਨਾਲ, ਬਹੁਤ ਹੁਸ਼ਿਆਰੀ ਦੇ ਨਾਲ, ਔਰ ਜਿਹੜਾ ਕੇਜਰੀਵਾਲ ਵਰਗਾ ਖਤਰਨਾਕ ਆਦਮੀ ਅੱਜ ਤੱਕ ਪੰਜਾਬ ਦੇ ਵਿੱਚ ਨਹੀਂ ਆਇਆ। ਔਰ ਸਿੱਖ ਇਹ ਅੱਜ ਇਸ ਤਰੀਕੇ ਨਾਲ ਉਹਨੇ ਕੀ ਲਿਆ, ਮੈਂ ਲਫ਼ਜ਼ ਯੂਜ਼ ਕਰੂੰਗਾ, ਕੀ ਲਿਆ ਇਸ ਨੇ ਕੇਜਰੀਵਾਲ ਨੇ। ਔਰ ਸਿੱਖ ਪਿੱਟਣਗੇ, ਸਿੱਖ ਰੋਣਗੇ, ਸਿੱਖ ਪਛਤਾਉਣਗੇ, ਪਿੱਛੋਂ ਨਿਕਲਣਾ ਕੱਖ ਨਹੀਂ। ਜਿਸ ਤਰੀਕੇ ਨਾਲ ਤੁਸੀਂ 47 ਦੇ ਵਿੱਚ ਧੋਖਾ ਖਾਧਾ, ਇਸੇ ਕਿਸਮ ਦਾ ਤੁਸੀਂ ਧੋਖਾ ਇਸ ਬੰਦੇ ਤੋਂ ਖਾਓਗੇ ਜੀ। ਇੱਕ ਪਾਸੇ ਭਾਰਤ ਨੂੰ ਬਹੁਤ ਧਰਮੀ ਦੇਸ਼ ਕਿਹਾ ਜਾਂਦਾ ਹੈ, ਧਰਮ ਨਿਰਪੱਖ ਦੇਸ਼ ਕਿਹਾ ਜਾਂਦਾ ਹੈ, ਪਰ ਦੂਜੇ ਪਾਸੇ ਜਦੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਦਿਲ ਹਿਲਾਉਣ ਵਾਲੀਆਂ ਘਟਨਾਵਾਂ ਵਾਪਰਦੀਆਂ ਨੇ, ਕਿਤੇ ਨਾ ਕਿਤੇ ਉਹ ਘੱਟ ਗਿਣਤੀਆਂ ਵਾਸਤੇ ਜਿਹੜਾ ਹੈ ਖਦਸ਼ੇ ਪੈਦਾ ਕਰਦੀਆਂ ਨੇ। ਕਰਨਾਟਕਾ ਦੇ ਵਿੱਚ ਇੱਕ ਵਾਰ ਹਿਰਦਾ ਬਲੁੰਦਰ ਕੇ ਰੱਖਣ ਵਾਲੀ ਇਸ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰੀ ਹੈ ਜਿਸ ਨੇ ਪੂਰੀ ਮਾਨਵਤਾ ਨੂੰ ਹਲੂਣਿਆ। ਭਵਿੱਖ ਦੇ ਵਿੱਚ ਭਾਰਤ ਸਰਕਾਰ ਦੇ ਕਿਸ ਤਰ੍ਹਾਂ ਦੇ ਪੈਂਤੜੇ ਹੋਣਗੇ ਕਿ ਭਾਰਤ ਸਰਕਾਰ ਉਹਨਾਂ ਦੋਸ਼ੀਆਂ ਦੇ ਵਿਰੁੱਧ ਜਿਨ੍ਹਾਂ ਨੇ ਪੂਰਾ ਹਜੂਮ ਲੈ ਕੇ ਇੱਕ ਵਿਦਿਅਕ ਅਦਾਰੇ ਦੇ ਵਿੱਚ ਆਪਣੀਆਂ ਮਨਮਾਨੀਆਂ ਕੀਤੀਆਂ, ਕਿ ਉਹਨਾਂ ਵਾਸਤੇ ਸਖਤ ਕਦਮ ਉਠਾਏ ਜਾਣਗੇ। ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਵੱਖ-ਵੱਖ ਮੁੱਦੇ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।